ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਬੈਠ ਕੇ ਸਾਨੂੰ ਦੇਖ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਖਾਲਿਸਤਾਨ ਡੈਕਲੇਰੇਸ਼ਨ ਡੇ ਨਾਲ ਸੰਬੰਧਿਤ ਜਿਹੜੇ ਇਸ਼ੂਜ਼ ਹੈਗੇ ਆ ਉਹਦੇ ਉੱਪਰ ਗੱਲਬਾਤ ਕਰਾਂਗੇ। ਖਾਲਿਸਤਾਨ ਡੈਕਲੇਰੇਸ਼ਨ ਡੇ ਜਿਹੜਾ ਹੈਗਾ ਉਹ 29 ਅਪ੍ਰੈਲ 1986 ਨੂੰ ਉਹ ਦਿਨ ਮਿਥਿਆ ਗਿਆ ਸੀ, ਜਿਸ ਦਿਨ ਪੰਥਕ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਹੈਗਾ ਐਲਾਨ ਕੀਤਾ ਗਿਆ ਸੀ। ਸੋ ਇਸ ਸੰਬੰਧੀ ਉਸ ਤੋਂ ਬਾਅਦ ਦੀ ਜਿਹੜੀ ਸਾਰੀ ਸਿੱਖ ਸਟਰਗਲ ਹੈਗੀ ਆ, ਸਿੱਖ ਸੰਘਰਸ਼ ਹੈਗਾ, ਅਜੋਕਾ ਸਿੱਖ ਇਤਿਹਾਸ ਇਸ ਦੀ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਜਾਨ ਦੀ ਬਾਜ਼ੀ ਲਗਾ ਕੇ ਜਿਹੜੀ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਮੁਹਿੰਮ ਹੈਗੀ ਆ ਉਹ ਤੋਰੀ ਹੋਈ ਹੈ। ਤੇ ਅੱਜ ਪੰਜਾਬ ਦੇ ਵਿੱਚੋਂ ਬਾਹਰ ਨਿਕਲ ਕੇ, ਈਵਨ ਭਾਰਤ ਦੇ ਵਿੱਚੋਂ ਬਾਹਰ ਨਿਕਲ ਕੇ ਇਹ ਜਿਹੜੀ ਮੁਹਿੰਮ ਹੈ ਉਹ ਵਿਦੇਸ਼ਾਂ ਦੇ ਵਿੱਚ ਡਾਇਸਪੋਰਾ ਸਿੱਖਾਂ ਵੱਲੋਂ ਖਾਸ ਤੌਰ ਤੇ ਲੜੀ ਜਾ ਰਹੀ ਹੈ। ਸੋ ਇਸੇ ਦੇ ਨਾਲ ਨਾਲ ਪੰਜਾਬ ਦੇ ਵਿੱਚ ਜਿਹੜੇ ਹੋਰ ਰੀਸੈਂਟ ਇਸ਼ੂਜ਼ ਹੈਗੇ ਆ, ਖਾਸ ਤੌਰ ਤੇ ਉਹਨਾਂ ਵਿੱਚੋਂ ਇੱਕ ਜਿਹੜਾ ਕਿ 12ਵੀਂ ਜਮਾਤ ਦੇ ਵਿੱਚੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ 12ਵੀਂ ਜਮਾਤ ਦਾ ਸਿਲੇਬਸ ਹੈਗਾ ਉਹਦੇ ਵਿੱਚੋਂ 23 ਸਿੱਖ ਇਤਿਹਾਸ ਦੇ ਨਾਲ ਰਿਲੇਟਡ ਜਿਹੜੇ ਚੈਪਟਰਸ ਨੇ ਉਹਨਾਂ ਨੂੰ ਖਤਮ ਕਰਨ ਦਾ, ਹਟਾਉਣ ਦਾ ਜਿਹੜਾ ਮਸਲਾ ਹੈਗਾ ਉਹ ਵੀ ਕਾਫੀ ਭਖਿਆ ਹੋਇਆ। ਸੋ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਲ ਖਾਲਸਾ ਦੇ ਜਿਹੜੇ ਸੀਨੀਅਰ ਆਗੂ ਨੇ ਸਰਦਾਰ ਸਰਬਜੀਤ ਸਿੰਘ ਘੁਮਾਣ, ਉਹ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਘੁਮਾਣ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਘੁਮਾਣ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜਿਹੜੀ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ 32ਵੀਂ ਵਰ੍ਹੇਗੰਢ ਮੌਕੇ ਅਸੀਂ ਗੱਲਬਾਤ ਕਰ ਰਹੇ ਹਾਂ, ਤੇ ਕੀ ਕਹਿਣਾ ਚਾਹੋਗੇ ਇਹਨਾਂ 32 ਵਰ੍ਹਿਆਂ ਦੇ ਵਿੱਚ ਜਿਹੜੀ ਦਲ ਖਾਲਸਾ ਜਥੇਬੰਦੀ ਹੈਗੀ ਆ ਉਹਨੇ ਵੀ ਮੁੱਢ ਤੋਂ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਜਿਹੜੇ ਆਪਣੇ ਯਤਨ ਨੇ ਉਹ ਕੀਤੇ ਨੇ, ਤੇ ਕੀ ਸਮਝਦੇ ਹੋ 32 ਸਾਲਾਂ ਦਾ ਜਿਹੜਾ ਸਫ਼ਰ ਹੈਗਾ ਉਹਨੂੰ ਤੁਸੀਂ ਕਿਵੇਂ ਦ੍ਰਿਸ਼ਦੇ ਹੋ? ਮੇਰੇ ਨਜ਼ਰੀਏ ਤੋਂ ਖਾਲਿਸਤਾਨ ਦੀ ਜਿਹੜੀ ਗੱਲ ਹੈ ਜਾਂ ਖਾਲਸਾ ਰਾਜ ਦੀ ਗੱਲ ਹੈ ਜਾਂ ਸਿੱਖਾਂ ਦੇ ਆਪ ਦੇ ਪ੍ਰਭੂ ਸੱਤਾ ਸੰਪੰਨ ਇੱਕ ਸਿੱਖ ਰਾਜ ਦੀ ਗੱਲ ਹੈ, ਇਹ ਅੱਜ ਦੇ ਸਮੇਂ 'ਚ ਅਸੀਂ ਠੀਕ ਆ ਕਿ 1986 ਦੇ 26 ਜਨਵਰੀ ਇਸ ਮਤ ਖਾਲਸਾ ਦੇ ਨਾਲ ਦੇਖ ਕੇ ਦੇਖਦੇ ਹਾਂ। ਪਰ ਇਹ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਧਰਤੀ ਉੱਤੇ ਸਿੱਖ ਧਰਮ ਦਾ, ਸਿੱਖ ਵਿਚਾਰਧਾਰਾ ਦਾ ਝੰਡਾ ਬੁਲੰਦ ਕੀਤਾ ਸੀ, ਉਦੋਂ ਹੀ ਇਹ ਗੱਲ ਨਾਲ ਹੀ ਤੁਰ ਪਈ ਸੀਗੀ। ਤੇ ਉਦੋਂ ਤੋਂ ਜਿਹੜਾ ਹੈਗਾ ਸਫ਼ਰ ਇਹ ਚੱਲ ਰਿਹਾ ਖਾਲਿਸਤਾਨ ਦਾ। ਅੱਜ ਜਿਹੜਾ ਅਸੀਂ ਇਸ 1986 ਵਾਲੇ ਮਤ ਖਾਲਸਾ ਤੋਂ ਬਾਅਦ ਵਿੱਚ ਜਿਹੜੀ ਪੰਥਕ ਕਮੇਟੀ ਬਣੀ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕੀਤਾ। ਔਰ ਉਸ ਐਲਾਨ ਤੋਂ ਪਹਿਲਾਂ ਵੀ ਤੇ ਐਲਾਨ ਤੋਂ ਬਾਅਦ ਵੀ, ਐਲਾਨ ਤੋਂ ਪਹਿਲਾਂ ਵੀ ਦਲ ਖਾਲਸਾ 1978 ਦੇ ਵਿੱਚ ਖਾਲਿਸਤਾਨ ਦੀ ਗੱਲ ਕਰਕੇ ਐਲਾਨ ਦੇ ਵਿੱਚ ਸਰਗਰਮੀਆਂ ਕਰ ਚੁੱਕੇ ਸੀ। ਉਸ ਤੋਂ ਪਹਿਲਾਂ ਬੱਬਰ ਖਾਲਸਾ, ਨੈਸ਼ਨਲ ਕੌਂਸਲ ਆਫ ਖਾਲਿਸਤਾਨ, ਕਈ ਜਥੇ ਸੀ। ਪਰ ਜਿਹੜਾ ਇੱਕ ਜਥੇਬੰਦਕ ਰੂਪ ਦੇ ਵਿੱਚ ਪੂਰੀ ਕੌਮ ਦੇ ਵੱਲੋਂ ਸਰਬੱਤ ਖਾਲਸਾ ਵੱਲੋਂ ਕੀਤਾ ਗਿਆ 29 ਅਪ੍ਰੈਲ ਨੂੰ, ਇਸ ਤੋਂ ਬਾਅਦ ਸੰਘਰਸ਼ ਜਿਹੜਾ ਸੀਗਾ ਹੋਰ ਵੀ ਜ਼ਿਆਦਾ ਬੁਲੰਦ ਹੋਇਆ ਕਿ ਫਿਰ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਨਾਂ ਖਾਲਿਸਤਾਨ ਕਮਾਂਡੋ ਫੋਰਸ, ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ, ਖਾਲਿਸਤਾਨ ਲਿਬਰੇਸ਼ਨ ਫੋਰਸ, ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਖਾਲਿਸਤਾਨੀ ਜਥੇਬੰਦੀਆਂ ਨੇ ਆਪੋ ਆਪਣੇ ਢੰਗ ਤਰੀਕਿਆਂ ਨਾਲ ਸੰਘਰਸ਼ ਨੂੰ ਜਿਹੜੀ ਆ ਸੇਵਾ ਸੰਘਰਸ਼ ਵਿੱਚ ਕੀਤੀ ਆ ਜੀ। ਚਲੋ ਬੇਸ਼ੱਕ ਅੱਜ ਦੇ ਦੌਰ ਵਿੱਚ ਕਈਆਂ ਨੂੰ ਲੱਗ ਸਕਦਾ ਕਿ ਸੰਘਰਸ਼ ਜਿਹੜਾ ਹੈਗਾ ਉਹ ਖੜੋਤ ਵਿੱਚ ਆ ਜਾਂ ਉਹ ਇੱਕ ਸਿਖਰ ਛੋਹ ਕੇ ਹੇਠਾਂ ਆਇਆ ਹੋਇਆ। ਪਰ ਮੇਰਾ ਇਹ ਮੰਨਣਾ ਹੈਗਾ ਕਿ ਅੰਤਮ ਜਿਹੜੀ ਜਿੱਤ ਹੁੰਦੀ ਆ ਉਹਦੇ ਤੋਂ ਪਹਿਲਾਂ ਕਈ ਮੋਰਚਿਆਂ ਦੇ ਉੱਤੇ ਜੰਗ ਜਿਹੜੀ ਆ ਉਹ ਹਾਰੀ ਹੋਈ ਲੱਗਦੀ ਜੀ। ਬੀਤਦੇ ਸਮੇਂ ਦੇ ਨਾਲ ਜਿਉਂ-ਜਿਉਂ ਸਮਾਂ ਬੀਤਦਾ ਜਾਏਗਾ, ਏਦਾਂ ਦੇ ਪਤਾ ਨਹੀਂ ਕਿੰਨੇ ਕੁ ਘੋੜ ਮੋੜ ਜਿਹੇ ਆਉਣੇ ਆ ਕਿ ਕਦੇ ਲੋਕਾਂ ਨੂੰ ਲੱਗੂਗਾ ਵੀ ਹੁਣ ਤਾਂ ਖਾਲਿਸਤਾਨ ਦੀ ਗੱਲ ਬਿਲਕੁਲ ਖਤਮ ਹੋ ਗਈ ਆ, ਖਾਲਿਸਤਾਨੀ ਜਿਹੜੇ ਨੇ ਉਹਨਾਂ ਦੀ ਕੋਈ ਗੱਲ ਨਹੀਂ ਰਹੀ। ਜਿਵੇਂ ਹੁਣ ਵੀ ਕਈ ਮੀਡੀਆ ਦੇ ਵਿੱਚ ਜਿਹੜੇ ਖਾਲਿਸਤਾਨ ਵਿਰੋਧੀ ਨੇਗੇ ਭਰਾ, ਉਹ ਵਿਚਾਰੇ ਲੱਗੇ ਰਹਿੰਦੇ ਨੇਗੇ ਵੀ ਇੱਦਾਂ ਦੀ ਕੋਈ ਗੱਲ ਨਹੀਂ, ਸਿੱਖਾਂ ਚ ਹੁਣ ਦਾ ਸਿੱਖ ਸਮਾਜ ਦੀ ਗੱਲ ਹੀ ਨਹੀਂ ਕਰਦਾ ਜੀ, ਹੁਣ ਤਾਂ ਹੋ ਗਿਆ। ਪਰ ਦੂਜੇ ਪਾਸੇ ਆਪ ਹੀ ਇਹੀ ਜਿਹੜੇ ਭੈਣ ਭਰਾ ਸਾਡੇ ਖਾਲਿਸਤਾਨ ਦੀ ਗੱਲ ਨੂੰ ਮਰਿਆ ਮੁੱਕਿਆ ਸਮਝਦੇ ਆ, ਇਹੀ ਦੂਜੇ ਦਿਨ ਵਧਾਈ ਪਾਉਣ ਲੱਗੇ ਹੁੰਦੇ ਨੇ ਵੀ ਲਓ ਜੀ ਉਹ ਕੈਨੇਡਾ ਚ ਖਾਲਿਸਤਾਨ ਦੀ ਗੱਲ ਹੋ ਗਈ, ਅਮਰੀਕਾ ਚ ਹੋ ਗਈ, ਪੰਜਾਬ ਚੋਂ ਖਾਲਿਸਤਾਨੀ ਪੜ ਲਏ, ਖਾਲਿਸਤਾਨੀ ਸਰਕਾਰ ਵਿੱਚ ਫੇਰ ਬੁਲੰਦ ਹੋ ਗਈ। ਸੋ ਅਸਲ ਗੱਲ ਇਹੀ ਹੈਗੀ ਆ
ਤੇ ਜਿਹੜੇ ਸੰਘਰਸ਼ ਹੁੰਦੇ ਆ, ਲਹਿਰਾਂ ਹੁੰਦੀਆਂ ਨੇ, ਇਹਨਾਂ ਦੀ ਆਖਰੀ ਜਿਹੜੀ ਮੰਜ਼ਿਲ ਹੁੰਦੀ ਆ ਉਦੋਂ ਉਸ ਤੋਂ ਪਹਿਲਾਂ ਬੜੇ ਉਤਰਾਅ ਚੜਾਅ ਦਿੰਦੇ ਨੇ। ਅਸੀਂ ਵੀ ਆਪਦੇ ਬੀਤੇ ਸਮੇਂ ਦੇ ਵਿੱਚ ਕਈ ਉਤਰਾਅ ਚੜਾਅ ਜਿਹੜੇ ਆ ਦੇਖੇ ਆ, ਕਈ ਅਜੇ ਦੇਖਾਂਗੇ। ਅੰਤਮ ਜਿੱਤ ਆ ਜਿਹੜੀ ਉਹ ਖਾਲਸੇ ਦੀ ਨਿਸ਼ਚਿਤ ਆ। ਗੁਰੂ ਪਾਤਸ਼ਾਹ ਭਲੀ ਕਰਨਗੇ, ਇੱਕ ਦਿਨ ਸਾਡਾ ਝੰਡਾ ਵੀ UNO ਦੇ ਵਿੱਚ ਬਾਕੀ ਮੁਲਕਾਂ ਦੇ ਝੰਡਿਆਂ ਦੇ ਬਰਾਬਰ ਝੁੱਲੂਗਾ ਤੇ ਖਾਲਿਸਤਾਨ ਜਿੰਦਾਬਾਦ ਦਾ ਜਿਹੜਾ ਨਾਅਰਾ ਉਹ ਧਰਤੀ ਦੇ ਉੱਤੇ ਹਰ ਕੋਨੇ ਦੇ ਵਿੱਚ ਗੂੰਜੇਗਾ। ਇਹ ਮੇਰਾ ਕਹਿਣਾ ਹੈ ਜੀ। ਕੁਮਾਨ ਸਾਹਿਬ, ਇਸੇ ਦੇ ਨਾਲ ਅਸੀਂ ਜਿਹੜਾ ਅੱਜ ਦਾ ਸੈਕੰਡ ਇਸ਼ੂ ਹੈਗਾ ਉਹਦੇ ਵੱਲ ਨੂੰ ਆਈਏ ਕਿ ਜਿਹੜਾ ਰੀਸੈਂਟਲੀ ਇਹ ਗੱਲ ਸਾਹਮਣੇ ਆਈ ਹੈ ਕਿ 12ਵੀਂ ਕਲਾਸ ਦੇ ਵਿੱਚੋਂ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਿਲੇਬਸ ਦੇ ਵਿੱਚੋਂ ਜਿਹੜੇ ਚੈਪਟਰਸ ਨੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਉਹਨਾਂ ਨੂੰ ਹਟਾਇਆ ਗਿਆ। ਬਾਅਦ ਦੇ ਵਿੱਚ ਇਹ ਗੱਲ ਵੀ ਕਹੀ ਗਈ ਕਿ ਨਹੀਂ ਜੀ, ਉਹ ਹਟਾਏ ਨਹੀਂ ਗਏ ਹੈਗੇ, ਉਹ 11ਵੀਂ ਜਮਾਤ ਦੇ ਜਿਹੜੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੇ ਗਏ ਆ। ਪਰ ਜਦੋਂ ਉਹ ਕਿਤਾਬਾਂ ਸਾਹਮਣੇ ਆਈਆਂ ਤਾਂ ਉਹਨਾਂ ਦੇ ਵਿੱਚ ਵੀ ਉਹ ਨਹੀਂ ਜਿਹੜੀ ਗੱਲ ਸਾਹਮਣੇ ਆਈ ਕਿ ਉੱਥੋਂ ਵੀ ਉਹ ਗਾਇਬ ਨੇ। ਤੇ ਇਵੈਂਚੁਅਲੀ ਇਹ ਕਿਹਾ ਗਿਆ ਕਿ ਜੀ ਇਹ ਅਕਾਲੀਆਂ ਵੇਲੇ ਕੀਤਾ ਗਿਆ ਸੀ, 2013 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ, ਹਟਾਉਣ ਦਾ ਜਿਹੜਾ ਪਹਿਲਾ ਮੂਵ ਸੀ। ਸੋ ਓਵਰਆਲ ਕੀ ਇਹ ਬਲੇਮ ਗੇਮ ਜਿਹੜੀ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਗੱਲ ਹੈਗੀ ਹੈ ਉਹ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ? ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਕੀ ਦੇਖਦੇ ਹੋ ਕਿ ਇਹਦੇ ਬਿਹਾਈਂਡ ਜਿਹੜਾ ਰੀਅਲ ਮੋਟਿਵ ਹੈਗਾ ਉਹ ਕੀ ਹੈ? ਗੱਲ ਅਸਲ ਵਿੱਚ ਆਪਣੇ ਭਾਈਚਾਰੇ ਨੇ ਲੈ ਜੀ ਇੱਕ ਜਮਾਤ ਦੀ ਪੜ੍ਹਾਈ ਦੀਆਂ ਕਿਤਾਬਾਂ ਤੱਕ ਰੱਖ ਲਿਆ ਜੀ। ਮੈਂ ਇਸ ਵਿਸ਼ੇ ਉੱਤੇ, ਇਸ ਸਬਜੈਕਟ ਦੇ ਬੜੇ ਲੰਮੇ ਅਰਸੇ ਤੋਂ ਕੰਮ ਕਰ ਰਿਹਾ, ਵਿਦਿਆ ਨੀਤੀ ਉੱਤੇ, ਭਾਰਤ ਦੀ ਵਿਦਿਆ ਨੀਤੀ ਉੱਤੇ ਜੀ, ਐਜੂਕੇਸ਼ਨ ਪਾਲਿਸੀ। ਮੈਂ ਬੜਾ ਸਪਸ਼ਟ ਹਾਂ, ਪਰ ਉਹ ਗੱਲ ਦੱਸਣ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਜਿਹੜੀ ਸਾਡੇ ਸਰਦਾਰ ਕਪੂਰ ਸਿੰਘ ਦੀ ਸਾਖੀ ਵਿੱਚ ਲਿਖੀ ਆ ਉਹਨਾਂ ਨੇ ਜੀ। ਇੱਕ ਅਕਾਲੀ ਲੀਡਰ ਹੁੰਦੇ ਸੀ ਆਪਣੇ ਗਿਆਨੀ ਸ਼ੇਰ ਸਿੰਘ ਜੀ। ਉਹ ਪੰਡਤ ਮਦਨ ਮੋਹਨ ਮਾਲਵੀਆ ਦੇ ਨਾਲ 1942 ਦੀ ਇਹ ਗੱਲ ਆ, ਲਾਹੌਰ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਈ ਤੇ ਉਹ ਗਿਆਨੀ ਸ਼ੇਰ ਸਿੰਘ, ਜਿਵੇਂ ਉਸ ਟਾਈਮ ਦੇ ਸਿੱਖਾਂ ਦਾ ਆਮ ਤੌਰ ਤੇ ਜ਼ਿਆਦਾ ਹੁੰਦਾ ਸੀਗਾ ਵੀ ਇਹ ਜਿਹੜੇ ਮੁਸਲਮਾਨ ਨੇਗੇ ਜਾਂ ਪਾਕਿਸਤਾਨ ਬਣਨ ਜਾ ਰਿਹਾ ਤਾਂ ਬਣ ਜਾਵੇ ਤੇ ਆਪਾਂ ਜਿਹੜੇ ਸਿੱਖ ਤੇ ਹਿੰਦੂ ਆ ਆਪਾਂ ਭਾਰਤ ਵਿੱਚ ਇਕੱਠੇ ਰਵਾਂਗੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਉਦੋਂ ਸੀਗੀਆਂ, ਖਿਆਲ ਆ ਸਾਰਿਆਂ ਦੇ ਦਮ। ਉਹ ਬਾਅਦ ਚ ਪਤਾ ਲੱਗਿਆ ਨਾ ਵੀ ਹਿੰਦੂ ਨਾਲ ਰਲ ਕੇ ਆਪਾਂ ਕੱਟਿਆ ਕੀ ਤੇ ਖਵਾਇਆ। ਪਰ ਜਦੋਂ ਉਹ ਗਿਆਨੀ ਸ਼ੇਰ ਸਿੰਘ ਪੰਡਤ ਮਦਨ ਮੋਹਨ ਮਾਲਵੀਆ ਨਾਲ ਗੱਲਾਂ ਬਾਤਾਂ ਕਰਦੇ ਸੀਗੇ ਤੇ ਬੜੀ ਉਹ ਗੱਲਬਾਤ ਚੱਲਦੀ ਦੇ ਵਿੱਚ ਇੱਕ ਨੁਕਤਾ ਆਇਆ ਜਿਹਦੇ ਉੱਤੋਂ ਪੰਡਤ ਮਦਨ ਮੋਹਨ ਮਾਲਵੀਆ ਨੇ ਜਿਹੜੀ ਗੱਲ ਕਹੀ ਉਹ ਸਾਨੂੰ ਇਸ ਟਾਈਮ ਸਾਰਿਆਂ ਨੂੰ ਆਪਦੇ ਘਰਾਂ ਦੇ ਵਿੱਚ ਕੰਧ ਉੱਤੇ ਲਿਖ ਕੇ ਲਾ ਲੈਣੀ ਚਾਹੀਦੀ ਹੈ ਜੀ। ਉਹ ਕਹਿੰਦੇ ਗਿਆਨੀ ਜੀ ਫਿਕਰ ਨਾ ਕਰੋ, ਆਜ਼ਾਦੀ ਆ ਲੈਣੇ ਦੋ, हम विद्या नीति में संशोधन करके इन मुसलमानों की सारी मुसलमानी निकाल देंगे जी। यानी जी फिक्र ना करो, हम विद्या नीति में संशोधन करके इन मुसलमानों की सारी मुसलमानी निकाल देंगे। मतलब कि ज्ञानी जी ज्ञानी शेर सिंह नूं पंडित मदन मोहन मालवीया हिंदुआं दा पक्ष दस रहा सीगा कि 1947 तो बाद विच जदों अंग्रेज चले जाणगे ਜਿਹੜੇ ਮੁਸਲਮਾਨ ਭਾਰਤ ਵਿੱਚ ਰਹਿ ਜਾਣਗੇ ਅਸੀਂ ਵਿਦਿਆ ਨੀਤੀ ਦੇ ਰਾਹੀਂ ਉਹਨਾਂ ਦੀ ਮੁਸਲਮਾਨੀ ਕੱਢ ਦੇਵਾਂਗੇ। ਹੁਣ ਉਸ ਟਾਈਮ ਸਿੱਖ ਕੌਮ ਨੂੰ, ਸਿੱਖ ਲੀਡਰਸ਼ਿਪ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਜਿਹੜੇ ਮੁਸਲਮਾਨਾਂ ਦੀ ਮੁਸਲਮਾਨੀ ਕੱਢਣ ਦੀ ਗੱਲ ਕਰਦੇ ਆ ਉਹ ਸਿੱਖਾਂ ਦੀ ਸਿੱਖੀ ਕੱਢਣ ਦੀ ਗੱਲ ਕਿਉਂ ਨਹੀਂ ਕਰਨਗੇ। ਤਾਂ 1947 ਤੋਂ ਹੀ ਭਾਰਤ ਨੇ ਇੱਕ ਇਹੋ ਜਿਹੀ ਵਿਦਿਅਕ ਨੀਤੀ ਜਿਹੜੀ ਇਸ ਟਾਈਮ ਸਿਖਰ ਤੇ ਆ ਚੁੱਕੀ ਹੈ। ਗੱਲ ਹੁਣ ਉਹ ਬਿਮਾਰੀ ਬਿਲਕੁਲ ਨੰਗੀ ਹੋ ਗਈ। ਹੁਣ ਬੱਚੇ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਵਿਦਿਆ ਨੀਤੀ ਇੱਕ ਇਹੋ ਜਿਹਾ ਹਥਿਆਰ ਆ ਜਿਹਦੇ ਰਾਹੀਂ ਭਾਰਤ ਵਿੱਚ ਬਾਕੀ ਸਾਰੇ ਧਰਮਾਂ ਦਾ, ਬਾਕੀ ਸਾਰੀਆਂ ਕੌਮਾਂ ਦਾ ਜਿਹੜਾ ਹੈਗਾ ਰਾਸ਼ਟਰੀਕਰਨ ਕਰਨਾ ਤੇ ਹਿੰਦੂਇਜ਼ਮ ਨੂੰ ਸਾਰਿਆਂ ਦੇ ਸਿਰ ਤੇ ਥੋਪਣਾ, ਹਿੰਦੂ ਹਿੱਤ ਵਿੱਚ ਸਾਰੀ ਚੀਜ਼ ਨੂੰ ਭੁਗਤਾਉਣਾ। ਇਹ ਹੀ ਇਸ ਵਿਦਿਆ ਨੀਤੀ ਦਾ ਜਿਹੜਾ ਮੇਨ ਧੁਰਾ ਵਾ। ਸਿੱਖਾਂ ਬਾਰੇ ਉਹਨਾਂ ਦੀ ਜਿਹੜੀ ਨੀਤੀ ਆ ਉਹ ਸਪਸ਼ਟ ਵਾ ਕਿ ਜਾਣ ਦਾ ਸਿੱਖ ਇਤਿਹਾਸ ਪੜ੍ਹਾਉਣਾ ਹੀ ਨਹੀਂ ਸਿੱਖ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਜੀ। ਤੇ ਜੇ ਪੜ੍ਹਾਉਣਾ, ਅਗਲੀ ਗੱਲ ਵੀ ਜਿਹੜੀ ਹੈਗੀ ਆ ਸਾਡੇ ਬੰਦੇ ਇਸ ਗੱਲ ਨੂੰ ਬਿਲਕੁਲ ਇਗਨੋਰ ਕਰੀ ਬੈਠੇ। ਦੂਜੀ ਜਿਹੜਾ ਨੁਕਤਾ ਹੈਗਾ ਵੀ ਪੜ੍ਹਾਉਣਾ ਤਾਂ ਗਲਤ ਪੜ੍ਹਾਉਣਾ, ਇੱਕ ਤਾਂ ਹੈਗਾ ਵੀ ਜੇ ਪੜ੍ਹਾਉਣਾ ਹੀ ਨਹੀਂ, ਦੂਜਾ ਹੈਗਾ ਜੇ ਪੜ੍ਹਾਉਣਾ ਤਾਂ ਗਲਤ ਪੜ੍ਹਾਉਣਾ। ਗਲਤ ਪੜ੍ਹਾਉਣ ਦਾ ਇਕੱਲਾ ਅਰਥ ਤੱਥਾਂ ਦੀ ਗਲਤੀ ਨਹੀਂ ਹੁੰਦਾ ਹੈਗਾ। ਉਸ ਗੱਲ ਨੂੰ ਸਿੱਖੀ ਨਾਲੋਂ ਤੋੜ ਕੇ, ਸਿੱਖ ਧਰਮ ਨਾਲੋਂ ਤੋੜ ਕੇ, ਸਿੱਖ ਜਜ਼ਬਾਤਾਂ ਤੇ ਸਿੱਖ ਹਿੱਤਾਂ ਨਾਲੋਂ ਤੋੜ ਕੇ ਹਿੰਦੂ ਹਿੱਤ ਵਿੱਚ ਭੁਗਤਾਉਣਾ ਹੀ ਇੱਕ ਬੜੀ ਅਗਲਾ ਪੁਆਇੰਟ ਆ ਜਿਹੜਾ ਗਲਤ ਪੜ੍ਹਾਉਣਾ ਮੈਂ ਕਹਿ ਰਿਹਾ ਜੀ। ਜਿਹੜਾ 12ਵੀਂ ਜਮਾਤ ਦੀਆਂ ਕਿਤਾਬਾਂ ਦੇ ਵਿੱਚ ਆਪਾਂ ਕਹਿੰਦੇ ਆ ਕਿ ਗੁਰੂ ਸਾਹਿਬਾਨ ਦਾ ਤੇ ਪੰਜਾਬ ਦੇ ਇਤਿਹਾਸ ਨੂੰ ਵਿੱਚੋਂ ਕੱਢਦਾ, ਪਰ ਜਦੋਂ ਪੜ੍ਹਾਇਆ ਜਾ ਰਿਹਾ ਸੀ ਉਦੋਂ ਕੀ ਪੜ੍ਹਾਇਆ ਜਾ ਰਿਹਾ ਸੀ ਆਪਾਂ ਨੂੰ ਕਿਸੇ ਨੂੰ ਚੇਤਾ? ਆਪਾਂ ਉਹਨਾਂ ਕਿਤਾਬਾਂ ਨੂੰ, ਮੈਂ ਬਾਰ-ਬਾਰ ਇਹ ਗੱਲ ਪਿਛਲੇ 10-12 ਸਾਲਾਂ ਦੇ ਵਿੱਚ ਅਖਾਉਂਦਾ ਰਿਹਾ
ਕਿ ਆਪਾਂ ਸਾਰੇ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਜਿਹੜੀ ਕਿਤਾਬ ਪਈ ਹੁੰਦੀ ਆਪਾਂ ਬੜੇ ਖੁਸ਼ ਹੁੰਦੇ ਆ ਵੀ ਇਤਿਹਾਸ ਦੀ ਕਿਤਾਬ ਵਿੱਚ +2 ਦੇ ਵਿੱਚ ਗੁਰੂ ਸਾਹਿਬਾਨ ਦਾ ਤੇ ਪੰਜਾਬ ਦਾ ਇਤਿਹਾਸ ਪੜ੍ਹਾਇਆ ਜਾ ਰਿਹਾ, ਪਰ ਪੜ੍ਹਾਇਆ ਕੀ ਜਾ ਰਿਹਾ ਉਹ ਆਪਾਂ ਕਦੇ ਨਾ ਧਿਆਨ ਦਿੱਤਾ ਤੇ ਨਾ ਆਪਣੀ ਆਦਤਾਂ ਵੀ ਨਿਆਣਾ ਕੀ ਪੜ੍ਹਦਾ, ਸਾਡਾ ਬੱਚਾ ਕੀ ਪੜ੍ਹਦਾ ਜੀ। ਹੁਣ ਜਿਹੜੀਆਂ ਕਿਤਾਬਾਂ ਨੇ ਇੱਕ ਸੋਨੀਆ ਪਬਲੀਕੇਸ਼ਨ ਪਟਿਆਲੇ ਵਾਲਾ ਦੀ ਕਿਤਾਬ ਸੀਗੀ, ਉਹਦੇ ਵਿੱਚ ਦੇਖੋ ਕੀ ਪੜ੍ਹਾਇਆ ਜਾ ਰਿਹਾ ਸਾਡੇ ਨਿਆਣੇ ਬੱਚਿਆਂ ਨੂੰ, ਸਾਡੇ ਭੈਣ ਭਰਾ ਨੇ। ਹੁਣ ਜਿਹੜਾ ਨਿਆਣਾ 12ਵੀਂ ਚ ਪੜ੍ਹਦਾ ਸਾਡਾ ਬੱਚਾ ਵਿਦਿਆਰਥੀ ਆ, ਜਿਹੜਾ ਸਾਡਾ ਕੁੜੀ ਆ ਕੋਈ ਮੁੰਡਾ ਸਾਡਾ ਭਰਾ ਭਤੀਜਾ ਜੀ, ਜਿਹੇ ਉਹ 6 ਸਾਲ ਦੇ ਨੂੰ ਅਸੀਂ ਸਕੂਲੇ ਲਾਇਆ ਵੀਰ ਜੀ, 6 ਸਾਲ ਦੇ ਨੂੰ ਪੰਜਾਬ ਜਾਣ ਤੋਂ ਪਿੱਛੇ 5 ਸਾਲ ਦਾ ਬੱਚਾ ਸਕੂਲ ਲਾਈਦਾ ਤੇ 12ਵੀਂ ਤੱਕ ਜੇ ਉਹ ਲਗਾਤਾਰ ਪੜ੍ਹਦਾ ਜਾਵੇ ਤਾਂ 18 ਸਾਲ ਦੀ ਉਮਰ ਤੱਕ ਅਸੀਂ ਉਹਨੂੰ ਜੋ ਮਰਜ਼ੀ ਪੜ੍ਹਾਇਆ ਹੋਵੇ, ਪਰ ਸਿੱਖ ਧਰਮ ਬਾਰੇ ਜਿਹੜਾ ਕੁਝ ਉਹਨੇ 12ਵੀਂ ਦੀ ਕਿਤਾਬ ਵਿੱਚੋਂ ਸਿੱਖਿਆ ਸਿਖਾਇਆ ਉਹ ਕੀ ਸੀਗਾ। ਉਹਦੇ ਵਿੱਚ ਸੋਨੀਆ ਪਬਲੀਕੇਸ਼ਨ ਪਟਿਆਲਾ ਦੀ ਕਿਤਾਬ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਤੇ ਸਿੱਧ ਕਰੋ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹਦਾ ਇੱਕ ਸਮਾਜ ਸੁਧਾਰਕ ਸੀ, ਉਹਨਾਂ ਨੇ ਕਿਸੇ ਨਵੇਂ ਧਰਮ ਦੀ ਨੀਂਹ ਨਹੀਂ ਰੱਖੀ ਹੈਗੀ ਜੀ। ਹਾਂਜੀ, ਹੁਣ ਜਿਹੜਾ ਮੁੰਡਾ ਸਿੱਖਾਂ ਦਾ, ਜਿਹੜੀ ਸਾਡੀ ਕੁੜੀ, ਜਿਹੜਾ ਸਾਡਾ ਬੱਚਾ 20 ਨੰਬਰ ਇਹ ਲਿਖ ਕੇ ਲੈ ਕੇ ਆਇਆ ਵੀ ਗੁਰੂ ਨਾਨਕ ਦੇਵ ਜੀ ਨੇ ਤਾਂ ਸਮਾਜ, ਉਹ ਸੋਸ਼ਲ ਵਰਕਰ ਸੀ, ਉਹ ਤਾਂ ਜਿਵੇਂ ਆਮ ਹੁੰਦੇ ਆ ਸਮਾਜ ਸੁਧਾਰਕ, ਉਹ ਇਹੋ ਜਿਹੀ ਕੋਈ ਗੱਲ ਨਹੀਂ ਕਿ ਕੋਈ ਨਵਾਂ ਧਰਮ ਸੀ ਜਾਂ ਉਹ ਗੁਰੂ ਸੀ ਕਿਸੇ ਨਵੇਂ ਧਰਮ ਨੂੰ ਸ਼ੁਰੂ ਕਰਨਾ। ਹੁਣ ਉਹ ਨਿਆਣਾ ਸਾਡੀ ਸਾਰੀ ਉਮਰ ਮੁੜ ਕੇ ਕਦੇ ਗੱਲ ਮੰਨੂ ਜਿਹਨੂੰ 20 ਨੰਬਰ ਪਾਸ ਹੋਇਆ ਇਹ ਲਿਖ ਕੇ ਦੇ ਕੇ। ਹੁਣ ਅਸੀਂ ਸਾਰਿਆਂ ਨੇ ਸਕੂਲਾਂ ਕਾਲਜਾਂ ਚ ਪੜ੍ਹਿਆ ਦੇ ਦਿੱਤੇ ਹੁੰਦਿਆਂ ਨੇ ਕਿ ਧਰਤੀ ਅੰਡਾਕਾਰ ਆ। ਅੱਜ ਜਾਨੂੰ ਕੋਈ ਕਵੇ ਵੀ ਧਰਤੀ ਚੌੜ ਕਮਾਤਾ ਅਸੀਂ ਮੰਨਾਂਗੇ ਨਹੀਂ, ਇਸ ਤੇ ਕਵਾਂਗੇ ਸਾਨੂੰ 20 ਨੰਬਰ ਮਿਲਿਆ ਇਹ ਲਿਖ ਕੇ। ਉਵੇਂ ਹੀ ਸਾਡੇ ਬੱਚਿਆਂ ਦੇ ਦਿਮਾਗ ਵਿੱਚ ਇਹ ਗੱਲ ਘੁਸੋਈ ਜਾ ਰਹੀ ਆ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਨਵਾਂ ਧਰਮ ਨਹੀਂ ਤੋੜਿਆ ਔਰ ਉਹਨਾਂ ਨੇ ਤਾਂ ਇੱਕ ਸਮਾਜ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਉਹਦੇ ਬਾਰੇ ਗੱਲ ਵੀ ਸਮਾਜ ਸੁਧਾਰ ਤੋਂ ਅੱਗੇ ਉਹਨਾਂ ਦੀ ਕੋਈ ਗੱਲ ਨਹੀਂ ਹੈ। ਔਰ ਇਹ ਬੜੀ ਗੱਜ ਵੱਜ ਕੇ ਉਹਨਾਂ ਕਿਤਾਬਾਂ ਚ ਪਲਾਸੀ ਦੀਆਂ ਕਿਤਾਬਾਂ ਚ ਗੱਲ ਲਗਾਤਾਰ ਪਿਛਲੇ 25 ਸਾਲ ਪੜ੍ਹਾਈ ਗਈ ਜੀ। ਔਰ ਕੱਲੀ ਇਹ ਗੱਲ ਨਹੀਂ, ਦਸੇ ਗੁਰੂ ਸਾਹਿਬਾਨ ਦੇ ਖਿਲਾਫ ਹੁਣ ਆਪਾਂ ਸਾਰੇ ਕਹਿੰਦੇ ਆ ਕਿ ਸਿੱਖ ਧਰਮ ਦੇ ਵਿੱਚ ਜਾਤ ਪਾਤ ਦੀ ਕੋਈ ਏਦਾਂ ਦੀ ਗੱਲ ਨਾ, ਸਾਰੇ ਆਪਾਂ ਗੱਲ ਕਰਦੇ ਆ। ਹੁਣ ਫੇਰ ਮਸਲਾ ਉੱਠਿਆ ਹੋਇਆ ਜਾਤ ਪਾਤ ਦਾ, ਪਰ ਉਹਨਾਂ ਹੀ ਕਿਤਾਬਾਂ ਦੇ ਵਿੱਚ ਬਾਰ-ਬਾਰ ਲਿਖਿਆ ਹੋਇਆ ਵਾ ਪਲਾਸੀ ਦੀਆਂ ਕਿਤਾਬਾਂ ਚ ਕਿ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦਾ ਕਦੇ ਵਿਰੋਧ ਨਹੀਂ ਕੀਤਾ ਜੀ। ਹਾਂਜੀ, ਹੁਣ ਆਪਾਂ ਸਾਰੇ ਵਿੱਚ ਬਾਣੀ ਦੇ ਪੜ੍ਹਦੇ ਆ, ਜਿਹੜਾ ਬ੍ਰਾਹਮਣੀ ਕਲ ਸੋਚ ਦੇ ਦੇਵੀ ਦੇਵਤੇ ਨੇ ਜਾਂ ਹੋਰ ਸਾਰੇ ਉਹਨਾਂ ਬਾਰੇ ਸਿੱਖੀ ਦਾ ਕੀ ਨਜ਼ਰੀਆ ਆਪਾਂ ਨੂੰ, ਜਿਹੜੇ ਆਪਾਂ ਉਮਰ ਦਰਾਜ ਬੰਦੇ ਆ ਜਾਂ ਹੋਰ ਲੋਕ, ਉਹ ਸਾਰਿਆਂ ਨੂੰ ਪਤਾ, ਪਰ ਸਾਡੇ ਨਿਆਣਿਆਂ ਨੂੰ ਉੱਥੇ ਪੜ੍ਹਾਇਆ ਜਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਦੇਵੀ ਦੇਵਤਿਆਂ ਬਾਰੇ ਕਦੇ ਕੋਈ ਇਹੋ ਜਿਹੀ ਗੱਲ ਹੀ ਨਹੀਂ ਕੀਤੀ ਜੀ। ਆਪਾਂ ਦੀਵਾਨਾਂ ਦੇ ਵਿੱਚ ਆਪਣੇ ਰਾਗੀ ਢਾਡੀ, ਆਪਣੇ ਕਥਾਕਾਰ ਪ੍ਰਚਾਰਕ ਜੋ ਮਰਜ਼ੀ ਕਹਿੰਦੇ ਰਹਿਣ, ਪਰ ਉਸ ਬੱਚੇ ਨੂੰ ਇਹ ਪੜ੍ਹਾਇਆ ਜਾ ਰਿਹਾ। ਫਿਰ ਵਿੱਚ ਉਹਦੇ ਲਿਖਿਆ ਹੋਇਆ ਵੀ ਵੇਦਾਂ ਤੇ ਪੁਰਾਣਾਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਉਹਦੇ ਵਿੱਚ ਲਿਖਿਆ, ਪਰ ਸਾਡੇ ਨਿਆਣੇ ਤੋਤਿਆਂ ਨੂੰ ਉਹ ਸਾਰਾ ਕੁਝ ਪੜ੍ਹੀ ਜਾਂਦੇ ਨੇ ਤੇ ਉਹਨਾਂ ਦੇ ਦਿਮਾਗ 'ਚ ਇਹੀ ਗੱਲ ਵਸਾਈ ਜਾ ਰਹੀ ਆ ਕਿ ਗੁਰੂ ਨਾਨਕ ਦੇਵ ਜੀ ਨਾ ਜਾਤ ਪਾਤ ਦੇ ਖਿਲਾਫ ਸੀ, ਨਾ ਦੇਵੀ ਦੇਵਤਿਆਂ ਦੇ ਖਿਲਾਫ ਸੀ, ਨਾ ਵੇਦ ਪੁਰਾਣ ਦੇ ਖਿਲਾਫ ਸੀ। ਸਿੱਖ ਧਰਮ ਦਾ ਜਿਹੜਾ ਬ੍ਰਾਹਮਣਵਾਦ ਨਾਲੋਂ ਪੂਰਨ ਤੌਰ ਤੇ ਜਿਹੜਾ ਫਰਕ ਵਾ ਉਹ ਇਹਨਾਂ ਚੀਜ਼ਾਂ ਵਿੱਚ ਮੇਟਿਆ ਗਿਆ ਹੋਇਆ ਵਾ। ਤੇ ਜਿਹੜੀ ਸਭ ਤੋਂ ਮੇਨ ਗੱਲ ਲਿਖੀ ਆ ਉਹਦੇ ਵਿੱਚ ਜਦੋਂ ਅੰਤ ਕਰਦੇ ਆ, ਉਹ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਹਿੰਦੂ ਧਰਮ ਨੂੰ ਖਤਮ ਕਰਨਾ ਨਹੀਂ ਸੀ, ਸਗੋਂ ਉਹਦਾ ਮਾਣ ਅਤੇ ਗੌਰਵ ਮੁੜ ਸਥਾਪਿਤ ਕਰਨਾ ਜੀ। ਪਰ ਜਿਹੜਾ ਸਾਡਾ ਨਿਆਣਾ ਜਿਹਨੂੰ ਇਹ ਪੜ੍ਹਾਇਆ ਜਾ ਰਿਹਾ ਕਿ ਭਾਈ ਤੁਹਾਡੇ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਸਾਰਾ ਮੁੱਖ ਜ਼ੋਰ ਕੱਲਾ ਹਿੰਦੂ ਧਰਮ ਦਾ ਜਿਹੜਾ ਗੌਰਵ ਖਤਮ ਹੋਇਆ ਸੀ ਉਹਨੂੰ ਖਤਮ ਕਰਨ, ਉਹਨੂੰ ਠੀਕ ਕਰਨ ਦੇ ਲੱਗਿਆ ਹੋਇਆ ਸੀਗਾ। ਉਹ ਕਿਵੇਂ ਨਹੀਂ ਕਹੂਗਾ ਵੀ ਜਿਹੜੇ ਸਿੱਖ ਨੇਗੇ ਉਹ ਤਾਂ ਹਿੰਦੂ ਹੀ ਨੇਗੇ। ਪਰ 10 ਗੁਰੂਆਂ ਦੇ ਬਾਰੇ ਉਸ ਕਿਤਾਬ ਦੇ ਵਿੱਚ ਇਹ ਜਿਹੀਆਂ ਗੱਲਾਂ ਸੀ। ਆਪਣਾ ਚਲੋ ਪ੍ਰੋਗਰਾਮ ਦਾ ਟਾਈਮ ਹੋ ਜਾ ਹੁੰਦਾ, ਪਰ ਮੈਂ ਇੱਕ ਪਹਿਲੀ ਗੱਲ ਦਸ਼ਮੇਸ਼ ਪਾਤਸ਼ਾਹ ਬਾਰੇ ਉਹ 'ਚ ਲਿਖਿਆ ਹੋਇਆ 134 ਨੰਬਰ ਸਫੇ ਦੇ ਉੱਤੇ ਕਿਤਾਬ ਤੇ, ਜਦੋਂ 5 ਪਿਆਰਿਆਂ ਦੇ ਸੀਸ ਮੰਗੇ ਕਲਗੀਧਰ ਸ਼ਹਿਨਸ਼ਾਹ ਨੇ ਤਾਂ ਉੱਥੇ ਅੰਦਰ ਸਪੈਸ਼ਲ ਤੌਰ ਤੇ ਲਿਖਿਆ ਹੈ ਉਸ ਕਿਤਾਬ ਦੇ ਵਿੱਚ ਵੀ ਗੁਰੂ ਜੀ ਨੇ ਤੰਬੂ ਦੇ ਅੰਦਰ ਬੱਕਰੇ ਦੇ ਲਹੂ ਦਾ ਇੱਕ ਭਾਂਡਾ ਭਰ ਕੇ ਰੱਖਿਆ ਹੋਇਆ ਸੀਗਾ ਤੇ 5 ਵਾਰੀ ਉਹਦੇ ਵਿੱਚੋਂ ਤਲਵਾਰ ਡੁਬੋ ਕੇ ਬਾਹਰ ਲੈ ਕੇ ਆਂਦੀ। ਹੁਣ ਇਹ ਕਿਤਾਬ +2 ਦੀ 12ਵੀਂ ਦੀ ਬੱਚਾ ਇਹ ਸਾਰਾ ਕੁਛ ਪਿਛਲੇ 25-30 ਸਾਲ ਸਾਡੇ ਨਿਆਣਿਆਂ ਨੂੰ ਪੜ੍ਹਾਉਂਦੇ ਰਹੇ ਨੇ। ਇਸ ਲਈ ਹੁਣ ਅਸੀਂ ਕਹਿੰਦੇ ਆ ਕਿ ਕਿਤਾਬ 'ਚ ਬਦਲਦਾ, ਜਿਹੜਾ ਹੁਣ ਬਦਲਿਆ ਜਾ ਰਿਹਾ ਵਾ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇਖ ਲਈਏ। ਜੇਕਰ ਇੱਕ ਦਾ ਸੰਘਰਸ਼ ਅਸੀਂ ਇਹ ਲੜਨਾ ਕੌਮ ਨੇ ਕਿ ਇਤਿਹਾਸ ਜਿਹੜਾ ਹੈਗਾ ਉਹ ਪੜ੍ਹਾਇਆ ਜਾਵੇ ਸਾਡੇ ਨਿਆਣਿਆਂ ਨੂੰ। ਦੂਜੀ ਲੜਾਈ ਤੇ ਸਹੀ ਇਤਿਹਾਸ ਪੜ੍ਹਾਇਆ ਜਾਵੇ। ਇਤਿਹਾਸਕ ਤੱਤਾਂ ਦੇ ਨਾਲ ਗੁਰਮਤ ਦਾ ਉਹ ਨਜ਼ਰੀਆ ਜਿਹੜਾ ਸੱਚਾ ਸੁੱਚਾ ਪੰਥਕ ਦ੍ਰਿਸ਼ਟੀਕੋਣ ਵਾਲਾ ਨਜ਼ਰੀਆ ਉਹਨੂੰ ਸਾਹਮਣੇ ਲਿਆਉਣ ਦੀ ਵੀ ਸਾਨੂੰ ਉਨੀ ਹੀ ਲੋੜ ਆ। ਔਰ ਇਹ ਗੱਲ ਆਪਾਂ ਚੰਗੀ ਤਰ੍ਹਾਂ ਸਮਝ ਲਈਏ ਕਿ ਇਹ ਛੋਟੀ ਮੋਟੀ ਗੱਲ ਨਹੀਂ ਹੈਗੀ, ਇਹ ਬੜੇ ਵੱਡੇ ਲੈਵਲ ਦੀ, ਉੱਚ ਲੈਵਲ ਦੀ ਗੱਲ ਆ। ਜਿਹੜੀ ਇਹ ਕਮੇਟੀ ਬਣਾਈ ਸੀ ਇਹਨਾਂ ਨੇ 11ਵੀਂ ਤੇ 12ਵੀਂ ਦਾ ਇਤਿਹਾਸ ਸੈੱਟ ਕਰਨ ਦੇ ਲਈ, ਉਹਦੇ 5 ਦੇ 5 ਮੈਂਬਰ ਪੰਜਾਬ ਦੇ ਨਹੀਂ ਹੈਗੇ, ਪੰਜਾਬ ਤੋਂ ਬਾਹਰਲੇ 5 ਮੈਂਬਰ 5 ਬਾਹਰਲੇ ਨੇ।
ਔਰ ਉਹ ਸਾਰੇ ਦੇ ਸਾਰੇ ਬੰਦਿਆਂ ਦੇ ਵਿੱਚੋਂ ਜਿਹੜਾ ਪ੍ਰਿੰਸੀਪਲ ਸਕੱਤਰ ਵਾ ਕ੍ਰਿਸ਼ਨ ਕੁਮਾਰ, ਉਹਦੇ ਬਾਰੇ ਕਿੰਨੇ ਕੁ ਲੋਕਾਂ ਨੂੰ ਪਤਾ ਵਾ ਵੀ ਅਜੇ 2010 ਸਾਲ ਦੀ ਗੱਲ ਆ, ਉਹ ਸਾਰੀ ਕਮੇਟੀ ਨੂੰ ਉਹਨੇ ਉਦੋਂ ਵੀ ਕਿਤਾਬ ਛਾਪੀ ਸੀ ਪ੍ਰਾਇਮਰੀ ਸਕੂਲ ਦੀ, ਵਿਸ਼ਵ ਕੋਸ਼ ਗਿਆਨ ਸਰੋਵਰ ਉਹਦਾ ਨਾਮ ਸੀਗਾ ਕਿਤਾਬ ਦਾ ਜੀ। ਉਹਦੇ ਵਿੱਚ ਵੀ ਉਹਨੇ ਸਿੱਖ ਧਰਮ ਦੇ ਬਾਰੇ ਇੰਨੀ ਜ਼ਿਆਦਾ ਗਲਤ ਗੱਲਾਂ ਲਿਖੀਆਂ ਸੀ, ਉਹਨੂੰ ਅਕਾਲ ਤਖਤ ਤੇ ਆਉਣਾ ਪਿਆ ਸੀ ਔਰ ਸਾਰੀ ਟੀਮ ਲੈ ਕੇ ਉੱਥੇ ਮਾਫੀ ਮੰਗ ਕੇ ਗਿਆ ਸੀ ਤੇ ਉਦੋਂ ਕਿਹਾ ਸੀਗਾ ਕਿ ਮੁੜ ਕੇ ਇਹੋ ਜਿਹੀ ਗਲਤੀ ਨਹੀਂ ਕਰੇ ਹੋ। ਪਰ ਜਿਹੜਾ ਇਹ ਪੂਰੇ ਦਾ ਪੂਰਾ ਮੁਲਕ ਦਾ ਇੱਕ ਏਜੰਡਾ ਵਾ, ਇਹ ਕਿਸੇ ਇਕੱਲੇ ਕ੍ਰਿਸ਼ਨ ਕੁਮਾਰ ਦੇ ਸਕੱਤਰ ਦੇ ਵੱਸ ਦਾ ਰੋਗ ਨਹੀਂ ਹੈਗਾ, ਇਹ ਇਕੱਲੇ ਅਮਰਿੰਦਰ ਸਿੰਘ ਦੇ ਜਾਂ ਇਕੱਲੇ ਬਾਦਲ ਦੇ ਨਹੀਂ, ਇਹ ਪੂਰੇ ਦੇ ਪੂਰੇ ਇਸ ਭਾਰਤੀ ਨਿਜ਼ਾਮ ਦਾ ਏਜੰਡਾ ਵਾ ਕਿ ਸਿੱਖੀ ਦਾ ਹਿੰਦੂਕਰਨ ਕਰਨਾ ਵਾ ਤੇ ਹੋਰ ਜਿਹੜੀਆਂ ਭਾਰਤ ਵਿੱਚ ਘੱਟ ਗਿਣਤੀ ਕੌਮਾਂ ਵਾਸੀਆਂ ਨੇ ਉਹਨਾਂ ਦੇ ਅੰਦਰੋਂ ਉਹਨਾਂ ਦੇ ਧਰਮ ਦਾ ਜਿਹੜਾ ਸੱਚਾ ਸੁੱਚਾ ਅੰਸ਼ ਆ ਉਹ ਖਤਮ ਕਰਨਾ ਆ। ਉਹ ਇਸ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਬੱਚੇ ਸਿੱਖੀ ਬਾਰੇ ਜਾਂ ਧਰਮ ਬਾਰੇ ਜਾਣਨਗੇ, ਉਹਨਾਂ ਦਾ ਸਾਰਾ ਕੁਝ ਜਿਹੜਾ ਉਹਨਾਂ ਦੇ ਦਿਮਾਗ 'ਚ ਹੋਊਗਾ ਉਹ ਪੰਜਾਬ ਤੋਂ ਬਾਹਰ, ਖਾਸ ਤੌਰ ਤੇ ਕੈਨੇਡਾ, ਅਮਰੀਕਾ ਤੇ ਹੋਰ ਤਾਂ ਮੁਲਕਾਂ ਦੇ ਜਿਹੜੇ ਸਿੱਖ ਬੱਚੇ ਇਤਿਹਾਸ ਪੜ੍ਹਦੇ ਹੋਣਗੇ ਜਾਂ ਸਾਡੇ ਧਰਮ ਬਾਰੇ ਜਾਣਦੇ ਹੋਣਗੇ, ਸਿੱਖ ਪਾਲਿਸੀ ਬਾਰੇ ਜਾਣਦੇ ਹੋਣਗੇ, ਬਿਲਕੁਲ ਵੱਖਰਾ ਹੋਊਗਾ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਿਤਾਬਾਂ ਦੇ ਪੈਦਾ ਕੀਤੇ ਹੋਏ ਇਸ ਵਿਦਿਆ ਨੀਤੀ ਦੇ ਸ਼ਿਕਾਰ ਹੋਏ ਪੰਜਾਬ ਦੀ ਧਰਤੀ ਦੇ ਜਿਹੜੇ ਸਿੱਖ ਹੋਣਗੇ, ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਪੜ੍ਹ ਰਹੇ ਨੇ ਜਾਂ ਇਸ ਬਿਮਾਰੀ ਤੋਂ ਜਿੱਥੇ ਆਹ ਸਾਡਾ ਗੈਰ ਜਿਹੜੀ ਸਾਡੇ ਬੱਚਿਆਂ ਦੇ ਮਨਾਂ 'ਚ ਬੀਜੀ ਜਾ ਰਹੀ ਆ ਵਿਦਿਆ ਨੀਤੀ ਰਾਹੀਂ, ਇਹਦਾ ਸ਼ਿਕਾਰ ਹੋਏ ਹੋਏ ਲੋਕ ਜਿਹੜੇ ਹੈਗੇ ਨੇ ਇਹ ਹੋਰਦਾਂ ਦੇ ਸਿੱਖ ਹੋਣਗੇ। ਜਿਹੜੇ ਬਾਹਰਲੇ ਮੁਲਕਾਂ 'ਚ ਸੱਚੀ ਸੁੱਚੀ ਸਿੱਖੀ ਦੀ ਜਾਣਕਾਰੀ ਵਾਲੇ ਸਿੱਖ ਹੋਣਗੇ ਉਹ ਬਿਲਕੁਲ ਵੱਖਰੇ ਹੋਣਗੇ ਤੇ ਜਿਹੜੇ ਆਹ ਪੰਜਾਬ ਦੀ ਧਰਤੀ ਤੋਂ ਵਿਦਿਆ ਨੀਤੀ ਰਾਹੀਂ ਸਿੱਖ ਪੈਦਾ ਕੀਤੇ ਜਾ ਰਹੇ ਨੇ, ਇਹਨਾਂ ਨੇ ਕਿਸ ਦਿਨ ਬਣਨਾ, ਇਹਨਾਂ ਨੇ ਜਨਤਕ ਬਣਨਾ, ਇਹਨਾਂ ਨੇ ਧਰਮ ਦੀ ਸੱਚੀ ਸੁੱਚੀ ਗੱਲ ਕਰਨ ਵਾਲਿਆਂ ਬਾਰੇ ਕਿਆ ਕਰਨਾ ਕਿ ਸਾਨੂੰ ਹਥਿਆਰ ਦਿਓ ਅਸੀਂ ਇਹਨਾਂ ਨੂੰ ਮਾਰਦੇ ਆ ਜੀ। ਜਿਹੜਾ ਬੰਦਾ ਸਿੱਖੀ ਦੀ ਸੱਚੀ ਗੱਲ ਕਰੂਗਾ, ਜਿਹੜਾ ਬੰਦਾ ਧਰਮ ਦੀ ਸੱਚੀ ਗੱਲ ਕਰੂਗਾ, ਉਹਦੇ ਇਹ ਬੰਦੇ ਖਿਲਾਫ ਹੋਇਆ ਕਰਨਗੇ ਜਿਹੜੇ ਹੁਣ ਅਸੀਂ ਸਕੂਲਾਂ ਕਾਲਜਾਂ 'ਚ ਜਿਹੜੇ ਆਪਣੇ ਪੁੱਤ ਭਤੀਜੇ ਪੜ੍ਹਨ ਲੱਗੇ ਨੇ, ਕਿਉਂਕਿ ਉਹਨਾਂ ਨੂੰ ਪੜ੍ਹਾਇਆ ਹੀ ਇਹ ਕੁਝ ਜਾ ਰਿਹਾ ਜੀ। ਜੀ ਬਿਲਕੁਲ ਘੁਮਾਣ ਸਾਹਿਬ, ਜਿਵੇਂ ਅਸੀਂ ਇਹ ਸਾਰੇ ਵਰਤਾਰੇ ਨੂੰ ਦੇਖਦੇ ਹਾਂ, ਤੁਸੀਂ ਇਹ ਸਾਰੇ ਦੇ ਪਿਛੋਕੜ ਤੇ ਕਿਸ ਨੀਤੀ ਦੇ ਤਹਿਤ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਜਿਹੜੇ ਹੈਗੇ ਆਪਣੇ ਵਿਚਾਰ ਸਾਂਝੇ ਕੀਤੇ ਆ। ਪਰ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ, ਹੁਣ ਜਿਹੜਾ ਐਜੂਕੇਸ਼ਨ ਹੈਗਾ ਇਹ ਸਟੇਟ ਸਬਜੈਕਟ ਹੈਗਾ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋਵੇ ਜਾਂ ਕੱਲ ਨੂੰ ਕੋਈ ਤੀਜੀ ਧਿਰ ਦੀ ਕਿਸੇ ਹੋਰ ਧਿਰ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਆ, ਤਾਂ ਤੁਸੀਂ ਕੀ ਸਮਝਦੇ ਹੋ ਵੀ ਜਿਹੜੀ ਇਹ ਨੀਤੀ ਹੈਗੀ ਹੈ, ਭਾਵੇਂ ਉਹ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਜਾਂ ਕੱਲ ਨੂੰ ਕੋਈ ਹੋਰ ਪਾਰਟੀ ਪਾਵਰ ਦੇ ਵਿੱਚ ਆਉਂਦੀ ਹੈ, ਤਾਂ ਇਹ ਜਿਹੜੀ ਨੀਤੀ ਇਹੀ ਫੋਲੋ ਕੀਤੀ ਜਾ ਰਹੀ ਹੈ ਤੇ ਇਹੀ ਫੋਲੋ ਕੀਤੀ ਜਾਵੇਗੀ ਪੰਜਾਬ ਦੀਆਂ ਜਿਹੜੀਆਂ ਧਿਰਾਂ ਹੈਗੀਆਂ ਨੇ ਉਹਨਾਂ ਦੇ ਵੱਲੋਂ ਵੀ? ਦੇਖੋ, ਜਦੋਂ ਇਹਨਾਂ ਨੇ ਇਸ ਚੀਜ਼ ਨੂੰ ਕਿਸੇ ਬਹਾਨੇ ਨਾਲ ਲੈ ਕੇ ਆਉਣਾ ਸੀਗਾ ਤਾਂ ਕੇਂਦਰ ਸਰਕਾਰ ਨੇ ਜਾਂ ਕੇਂਦਰ ਦੇ ਵਿੱਚੋਂ NCERT ਦੇ ਰਾਹੀਂ ਇਹ ਗੱਲ ਆਖੀ ਗਈ ਕਿ ਸਾਰੇ ਭਾਰਤ ਦਾ ਸਿਲੇਬਸ ਜਿਹੜਾ ਹੈਗਾ ਉਹ ਇੱਕੋ ਜਿਹਾ ਕਰਨਾ। ਉਦੋਂ ਇਹ ਗੱਲ ਕਹਿ ਦਿੱਤੀ ਗਈ ਸੀ ਵੀ ਜਿਹੜਾ ਰਸਾਇਣ ਵਿਗਿਆਨ ਆ, ਭੌਤਿਕ ਵਿਗਿਆਨ ਆ, ਜੀਵ ਵਿਗਿਆਨ ਆ, ਮੈਥ, ਹਿਸਾਬ ਆ, ਇਦਾਂ ਦੇ ਜਿਹੜੇ ਸਬਜੈਕਟ ਨੇਗੇ ਇਹਨਾਂ ਦਾ ਸਿਲੇਬਸ ਤਾਂ ਇੱਕੋ ਜਿਹਾ ਕੀਤਾ ਜਾ ਸਕਦਾ, ਪਰ ਹਰ ਸੂਬੇ ਦਾ ਸੱਭਿਆਚਾਰ ਤੇ ਇਤਿਹਾਸ ਜਿਹੜਾ ਹੈਗਾ ਉਹ ਵੱਖੋ ਵੱਖਰਾ ਵਾ ਜੀ। ਤੇ ਇਸ ਕਰਕੇ ਜਿਹੜਾ ਇਤਿਹਾਸ ਦੀਆਂ ਕਿਤਾਬਾਂ ਨੇ, ਹਿਸਟਰੀ ਦੀਆਂ ਕਿਤਾਬਾਂ ਨੇ, ਸੱਭਿਆਚਾਰ ਨਾਲ ਜੁੜੀਆਂ ਹੋਈਆਂ, ਲੋਕਲ ਸੱਭਿਆਚਾਰ ਨਾਲ ਜੁੜੀਆਂ ਕਿਤਾਬਾਂ ਨੇ, ਖੇਤਰੀ ਸੱਭਿਆਚਾਰ ਨਾਲ ਜੁੜੀਆਂ ਲਿਖਤਾਂ ਨੇ, ਉਹਨਾਂ ਨੂੰ ਉਸ ਸੂਬੇ ਦੇ ਹਿਸਾਬ ਨਾਲ ਹੀ ਲਿਖਣ ਦਿੱਤਾ ਜਾਵੇ। ਇਹ ਗੱਲ ਉਦੋਂ ਪਹਿਲਾਂ ਹੀ ਨਿਬੜ ਚੁੱਕੀ ਹੈ ਔਰ ਇਹ ਆਪਾਂ ਨੂੰ ਵੀ ਪਤਾ। ਜਿਹੜਾ ਪੰਜਾਬ ਦਾ ਸੱਭਿਆਚਾਰ ਆ ਜਾਂ ਪੰਜਾਬ ਦਾ ਇਤਿਹਾਸ ਆ, ਉਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਾ ਕੇ ਕਿਸੇ ਨੇੜਲੇ ਹੋਰ ਸੂਬੇ ਦੇ ਨਾਲ ਟਕਰਾਉਂਦਾ ਹੋ ਸਕਦਾ। ਕਈ ਘਟਨਾਵਾਂ 'ਚ ਉਹ ਹੋਰ ਤਰੀਕੇ ਨਾਲ ਸਮਝਦੇ ਹੋਣਗੇ ਕਿਉਂਕਿ ਉੱਥੋਂ ਦੇ ਲੋਕ ਤੇ ਇੱਥੋਂ ਦੇ ਲੋਕ ਅੱਡ ਉਹ ਹਿੱਟ ਹੁੰਦੇ ਆ ਕਿਸੇ ਘਟਨਾ ਬਾਰੇ ਜੀ, ਹਿਸਟਰੀ ਦੇ ਪੱਖ ਤੋਂ, ਇਤਿਹਾਸ ਦੇ ਪੱਖ ਤੋਂ। ਹੁਣ ਗੱਲ ਆਹੀ ਇਹ ਕਿ ਜਦੋਂ ਇਹ ਇੱਕ ਵਾਰੀ ਡਨ ਹੋ ਚੁੱਕਿਆ ਔਰ ਪੱਕੇ ਤੌਰ ਤੇ ਇਸ ਗੱਲ ਤੇ ਮੋਹਰ ਲੱਗ ਚੁੱਕੀ ਆ ਕਿ ਜਿਹੜੇ ਇਤਿਹਾਸ ਨੇ ਉਹ ਹਰੇਕ ਆਪੋ ਆਪਦੇ ਖਿੱਤੇ ਦੇ ਹਿਸਾਬ ਨਾਲ ਨਿਸ਼ਚਿਤ ਕਰਨਗੇ ਸੂਬੇ, ਪਰ ਅੱਜ ਪੰਜੇ ਦੇ ਪੰਜੇ ਬਾਹਰੋਂ ਲਿਆ ਕੇ ਬੰਦੇ ਉਹਨਾਂ ਦੇ ਰਾਹੀਂ ਪੰਜਾਬ ਦਾ ਇਤਿਹਾਸ NCERT ਦੀ ਨਾਲ ਜੋੜਨ ਦਾ ਨਾਂ ਦੇ ਕੇ ਜਿਹੜਾ ਕੁਝ ਕੀਤਾ ਗਿਆ, ਇੱਕ ਸਮਝ ਲਓ ਆਪਾਂ, ਚਾਹੇ ਸਰਕਾਰ ਪੰਜਾਬ ਦੇ ਕੈਪਟਨ ਦੀ ਹੁੰਦੀ, ਚਾਹੇ ਪੰਜਾਬ ਦੀ ਸਰਕਾਰ ਬਾਦਲ ਦੀ ਹੁੰਦੀ, ਚਾਹੇ ਕਿਸੇ ਹੋਰ ਦੀ ਹੁੰਦੀ, ਇਹ ਇੱਕ ਪੂਰੀ ਭਾਰਤੀ ਨਿਜ਼ਾਮ ਦੀ ਨੀਤੀ ਆ। ਇਹ ਕਿਸੇ ਬਾਦਲ, ਕਿਸੇ ਹੋਰ ਕੈਪਟਨ ਦੀ ਜਾਂ ਕਿਸੇ ਹੋਰ ਦੇ ਪਾਸਰ ਹੋ ਗਈ ਨਹੀਂ। ਅੱਜ ਬਾਦਲ ਸਾਹਿਬ ਬਾਹਰ ਨੇ ਸੱਤਾ ਤੋਂ, ਮੈਂ ਇਹ ਗੱਲ ਜ਼ਿਆਦਾ ਸਪਸ਼ਟ ਹੋਰ ਕਰਨ ਦੇ ਲਈ ਇੱਥੇ ਮੈਂ ਗੱਲ ਕਰ ਰਿਹਾ, ਧਿਆਨ ਦੇਣ ਦੀ ਲੋੜ ਹੈ ਕਿ ਅੱਜ ਬਾਦਲ ਸਾਹਿਬ ਸੱਤਾ ਤੋਂ ਬਾਹਰ ਨੇ ਤੇ ਉਹ ਬੜੇ ਪੰਥਕ ਬਣ ਕੇ ਦਿਖਾ ਰਹੇ ਨੇ, ਬੜੇ ਸਿੱਖਾਂ ਦੇ ਦਾਅਵੇਦਾਰ ਬਣ ਕੇ ਦਿਖਾ ਰਹੇ ਆ। ਸਿੱਖੀ ਦੇ ਇਤਿਹਾਸ ਦੇ ਨਾਲ ਜਿਹੜੀ ਛੇੜਛਾੜ ਹੋਈ ਆ ਇਹਦੀ ਉਹ ਗੱਲ ਕਰ ਰਹੇ ਨੇ ਤੇ ਆਪਾਂ ਨੂੰ ਲੱਗਣ ਲੱਗ ਜਾਂਦਾ ਕਈਆਂ ਨੂੰ ਕਿ ਲਓ ਜੀ ਇਹ ਤਾਂ ਬੜੇ ਸੱਚੇ ਸਹੀ ਗੱਲ ਕਰਨ ਵਾਲੇ ਬੰਦੇ ਹੋ ਗਏ। ਪਰ ਅਸਲ ਵਿੱਚ ਕੀ ਆ,
ਅਸਲ ਵਿੱਚ ਏਦਾਂ ਨਹੀਂ ਹੈਗਾ, ਇਹ ਸਿਰਫ ਸਾਨੂੰ ਡਰਾਮਾ ਕਰਕੇ ਦਿਖਾਇਆ ਜਾ ਰਿਹਾ। ਅਸਲੀ ਗੱਲ ਕੁਝ ਹੋਰ ਆ। ਜਦੋਂ ਇਹ ਆਪ ਬਾਦਲ ਸਾਹਿਬ ਸੱਤਾ ਤੇ ਸੀਗੇ ਨਾ ਜੀ, ਉਦੋਂ ਕਿਤੇ ਜੇਕਰ ਕੋਈ ਇਹੋ ਜਿਹੀ ਕਿਤਾਬ ਆ ਜਾਂਦੀ, ਗਲਤ ਉਹਦਾ ਮੁੱਦਾ ਆਉਂਦਾ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਆ ਸਾਰਾ ਕੁਝ ਕਹਿਣਾ ਜਿਹੜਾ ਅੱਜ ਬਾਦਲ ਸਾਹਿਬ ਕਹਿ ਰਹੇ ਨੇ ਜੀ। ਠੀਕ ਹੈ ਜੀ। ਜਿਹੜਾ ਕੁਝ ਅੱਜ ਬਾਦਲ ਸਾਹਿਬ ਕਹਿ ਰਹੇ ਨੇ ਆਪਦੀ ਸਿਆਸਤ ਦੀਆਂ ਲੋੜਾਂ ਵਿੱਚੋਂ, ਇਹੀ ਸਾਰਾ ਕੁਝ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਣਾ ਸੀ। ਤੇ ਜਿਹੜਾ ਕੁਝ ਅੱਜ ਬਾਦਲ ਸਾਹਿਬ ਕਹਿ ਰਹੇ ਨੇ, ਤੇਰੇ ਜਦੋਂ ਇਹਨਾਂ ਦੇ ਆਪ ਗੱਡੀ ਤੇ ਬੈਠੇ ਸੀ, ਜੇ ਇੰਨਾ ਹੀ ਇਹਨਾਂ ਨੂੰ ਸਿੱਖ ਧਰਮ ਨਾਲ ਪਿਆਰ ਵਾ ਤਾਂ ਮਹਾਰਾਸ਼ਟਰ ਦੀਆਂ ਸਟੇਟ ਬੁੱਕ ਜਿਹੜੀਆਂ ਉੱਥੋਂ ਦੀਆਂ ਕਿਤਾਬਾਂ ਨੇ ਸਕੂਲਾਂ ਦੀਆਂ, ਉਹਨਾਂ ਦੇ ਵਿੱਚ ਸਿੱਖ ਧਰਮ ਦੇ ਬਾਰੇ, ਧਰਮ ਦੇ ਮੋਰਚੇ ਬਾਰੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਉਹ ਅਦਾਲਤ ਚ ਕੇਸ ਵੀ ਕੀਤਾ ਹੈ ਆਪਣੇ ਸਿੰਘ ਨੇ ਜੀ। ਬਿਲਕੁਲ। ਉੱਥੇ ਇੰਨੀ ਜ਼ਿਆਦਾ ਮਾੜੀਆਂ ਗੱਲਾਂ ਇਹਨਾਂ ਦੇ ਬੀੜੇ ਲਿਖੀਆਂ ਗਈਆਂ ਸੀ, ਉਦੋਂ ਕਦੇ ਨਹੀਂ ਸੀ ਬੋਲੇ ਜੀ। ਇਹ ਪਿਛਲੇ 10-15 ਸਾਲ ਬਾਰ-ਬਾਰ ਬਹੁਤ ਸਾਰੀਆਂ ਕਿਤਾਬਾਂ ਦਾ ਜ਼ਿਕਰ ਉੱਠਦਾ ਰਿਹਾ, ਰੌਲਾ ਪੈਂਦਾ ਰਿਹਾ, ਉਦੋਂ ਕਦੇ ਨਹੀਂ ਸੀ ਬੋਲੇ ਇਹ। ਉਹ ਇਹ ਕਿਉਂ ਨਹੀਂ ਉਦੋਂ ਬੋਲਦੇ ਜਾਂ ਹੁਣ ਇਹ ਕਿਉਂ ਬੋਲਦੇ ਆ, ਉਹਦਾ ਕਾਰਨ ਇਹੀ ਆ, ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਜਦੋਂ ਸੀਟ ਤੇ ਬੈਠੇ ਹੋਈਏ ਤਾਂ ਦਿੱਲੀ ਦੇ ਹੁਕਮ ਦੇ ਮੂਹਰੇ ਝੁਕਣਾ ਪੈਂਦਾ, ਨਾਗਪੁਰ ਦੇ ਹੁਕਮ ਦੇ ਮੂਹਰੇ ਝੁਕਣਾ ਪੈਂਦਾ। ਉਹ ਇਸ ਟਾਈਮ ਇਸ ਮੁਲਕ ਦੇ ਵਿੱਚ ਭਾਰਤੀ ਨਿਜ਼ਾਮ ਦੇ ਰਾਹੀਂ ਸਾਰੀਆਂ ਘੱਟ ਗਿਣਤੀ ਕੌਮਾਂ ਦਾ ਘਾਣ ਹੋ ਰਿਹਾ, ਔਰ ਸਿੱਖੀ ਅਤੇ ਸਿੱਖਾਂ ਦਾ ਵੀ ਘਾਣ ਹੋ ਰਿਹਾ। ਉਹਦੇ ਵਿੱਚ ਜਿੰਨੇ ਵੀ ਬੰਦੇ ਨੇਗੇ ਇਹ ਝੂਠ ਬੋਲਦੇ ਨੇ। ਸਭ ਤੋਂ ਮਾੜਾ ਕਿਰਦਾਰ ਪੰਜਾਬ ਦੇ ਸਿਆਸੀ ਅਤੇ ਧਾਰਮਿਕ ਉਹਨਾਂ ਲੋਕਾਂ ਦਾ ਵਾ ਜਿਹੜੇ ਸੰਗਤ ਨੂੰ ਝੂਠ ਬੋਲਦੇ ਨੇ ਕਿ ਅਸੀਂ ਤੁਹਾਡੇ ਮਸਲੇ ਹੱਲ ਕਰ ਦੇਵਾਂਗੇ। ਕਰਨ ਜੋਗੇ ਹੈ ਨਹੀਂ, ਇਹ ਅੜਨ ਜੋਗੇ ਹੈ ਨਹੀਂ, ਔਰ ਇੰਨੇ ਜੋਗੇ ਇਸ ਕਰਕੇ ਨਹੀਂ ਹੈਗੇ ਕਿਉਂਕਿ ਸਵਾਰਥ ਪ੍ਰਧਾਨ ਨੇ। ਜੇ ਸੱਚੇ ਦਿਲੋਂ ਲੜਦੇ ਹੋਣ ਤਾਂ ਜਿਹੜੀ ਕੌਮ ਇਹਨਾਂ ਦਾ ਸਾਥ ਦੇਵੇ। ਤੇ ਦਿੱਲੀ ਨੂੰ ਝੁਕਾਉਣਾ ਜਾਂ ਨਾਗਪੁਰ ਨੂੰ ਮੂਧੇ ਮੂੰਹ ਪਾਉਣਾ ਕੋਈ ਬੜੀ ਵੱਡੀ ਗੱਲ ਨਹੀਂ, ਪਰ ਇਹ ਲੋਕ ਡਰਾਮੇ ਕਰਦੇ ਨੇ ਸਿਆਸਤ ਦੇ ਨਾਂ ਤੇ, ਧਰਮ ਦੇ ਨਾਂ ਤੇ। ਇਹਨਾਂ ਦਾ ਧਰਮ ਦੇ ਸਿਆਸਤ ਨਾਲ ਜੇ ਸੱਚਾ ਪਿਆਰ ਹੁੰਦਾ ਇਹਨਾਂ ਗੱਲਾਂ ਦੀ ਕਦੇ ਕੋਈ ਰਾਹ ਨਹੀਂ ਸੀ, ਪੈ ਨਹੀਂ ਕਰਦੇ ਦਿੱਲੀ ਵਾਲੇ। ਇਹਨਾਂ ਦੀ ਮਰਜ਼ੀ ਨਾਲ, ਇਹਨਾਂ ਦੀ ਸਹਿਮਤੀ ਨਾਲ ਇਹ ਸਾਰਾ ਕੁਝ ਹੋ ਰਿਹਾ ਜੀ। ਬਿਲਕੁਲ ਘੁਮਾਣ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਦਲ ਖਾਲਸਾ ਦੇ ਉੱਘੇ ਆਗੂ ਸਰਦਾਰ ਸਰਬਜੀਤ ਸਿੰਘ ਘੁਮਾਣ ਹੋਰਾਂ ਦੇ ਨਾਲੋਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।